ਸਲਾਮ ਨਮਸਤੇ ਸਤਿ ਸ੍ਰੀ ਅਕਾਲ। ਸੋਹਣਿਓ, ਕੀ ਹਾਲ ਹੈ? ਠੀਕ ਹੋ? ਚਲਿਏ ਫਿਰ ਅੱਜ ਦੀ ਤੁਹਾਨੂੰ ਸੈਰ ਕਰਵਾਈਏ। ਅੱਜ ਤੁਹਾਨੂੰ ਇੱਕ ਬੜੀ ਖੂਬਸੂਰਤ ਜਗ੍ਹਾ ਜਿਹੜਾ ਨਾ ਵਾਕ ਕਰਵਾਉਂਦੇ ਹਾਂ ਤੇ ਨਾਲ ਤੁਹਾਡੇ ਨਾਲ ਥੋੜ੍ਹੀ ਜਿਹੀ ਗੱਪਸ਼ਪ ਲਾਉਂਦੇ ਹਾਂ। ਆ ਜਾਓ ਫਿਰ ਮੇਰੇ ਨਾਲ। ਅੱਜ ਮੈਂ ਕੁਝ ਗੱਲਾਂ ਮੈਂ ਤੁਹਾਡੇ ਨਾਲ ਸਾਂਝੀਆਂ ਕਰਨਾ ਚਾਹੁੰਦਾ ਜਿਹਦੇ ਨਾਲ ਸਾਡੀ ਜ਼ਿੰਦਗੀਆਂ ਦੇ ਵਿੱਚ ਬਿਹਤਰੀ ਆ ਸਕਦੀ ਹੈ ਤੇ ਅਸੀਂ ਖੁਸ਼ ਰਹਿ ਸਕਦੇ ਹਾਂ ਤੇ ਆਪਣੇ ਆਸ-ਪਾਸ ਵਾਲਿਆਂ ਨੂੰ ਵੀ ਖੁਸ਼ੀ ਦੇ ਸਕਦੇ ਹਾਂ। ਵੇਖੋ ਨਾ, ਖੁਸ਼ੀ ਜਿਹੜੀ ਹੈ ਉਹ ਸਾਡੇ ਰਵੱਈਆਂ ਤੋਂ ਪੈਦਾ ਹੁੰਦੀ ਹੈ, ਸਾਡੇ ਲਹਿਜਿਆਂ ਤੋਂ, ਸਾਡੀਆਂ ਆਦਤਾਂ ਤੋਂ। ਬਾਜ਼ ਬੰਦੇ ਹੁੰਦੇ ਨੇ ਉਹ ਆ ਜਾਣ ਤੇ ਸਾਡੀ ਖੁਸ਼ੀ ਦਾ ਠਿਕਾਣਾ ਹੀ ਕੋਈ ਨਹੀਂ ਹੁੰਦਾ, ਕਿਉਂਕਿ ਉਹਨਾਂ ਨੂੰ ਵੇਖ ਕੇ ਮਿਲ ਕੇ ਬੜਾ ਮਜ਼ਾ ਆਉਂਦਾ ਹੈ। ਤੇ ਕੁਝ ਬੰਦੇ ਹੁੰਦੇ ਨੇ ਤੇ ਦਿਲ ਕਰਦਾ ਕਿ ਯਾਰ ਬਸ ਵਕਤ ਫਟਾਫਟ ਲੰਘੇ ਤੇ ਸਿਰ ਛੁੱਟੇ। ਉਹਦੀ ਵਜ੍ਹਾ ਉਹਨਾਂ ਦਾ ਰਵੱਈਆ ਹੁੰਦਾ। ਤੇ ਇੰਝ ਹੀ ਅਸੀਂ ਵੀ ਅਗਰ ਆਪਣੇ ਵਿੱਚ ਉਹ ਜਿਹੜਾ ਪੁਰਕਸ਼ਿਸ਼ ਰਵੱਈਏ ਨੇ ਉਹ ਪੈਦਾ ਕਰ ਲਈਏ ਤੇ ਅਸੀਂ ਵੀ ਲੋਕਾਂ ਦੇ ਦਿਲਾਂ 'ਚ ਉਤਰ ਜਾਂਦੇ। ਅਸਲ ਦੇ ਵਿੱਚ ਜਿਹੜੀ ਹੈ ਨਾ ਮਿਆਨਾ ਰਵੀ, ਜਿਹੜਾ ਦਰਮਿਆਨਾ ਰਸਤਾ ਹੈ, ਜਿਹਨੂੰ ਪੰਜਾਬੀ 'ਚ ਆਖਦੇ ਨਾ ਵੀ ਨਾ ਤੁਮਾ ਬਣ ਜਾਓ ਕਿ ਬੰਦੇ ਤੁਹਾਨੂੰ ਥੁੱਕ ਦੇਣ ਤੇ ਨਾ ਗੁੜ ਬਣ ਜਾਓ ਵੀ ਬੰਦੇ ਤੁਹਾਨੂੰ ਖਾ ਹੀ ਜਾਣ। ਸੋ ਦਰਮਿਆਨਾ ਰਸਤਾ, ਮਿਆਨਾ ਰਵੀ, ਇਹ ਬਿਹਤਰੀਨ ਰਸਤਾ ਹੈ। ਕਿਸੇ ਵੀ ਸ਼ੈ ਦੇ ਵਿੱਚ ਜਿਹੜੀ ਜ਼ਿਆਦਤੀ ਹੈ ਨਾ ਉਹ ਕੰਮ ਖਰਾਬ ਕਰ ਦਿੰਦੀ ਹੈ। ਲੂਣ ਜ਼ਿਆਦਾ ਪੈ ਜਾਏ ਹਾਂਡੀ 'ਚ ਤੇ ਤਾਂ ਮੁਸੀਬਤ, ਮਿੱਠਾ ਜ਼ਿਆਦਾ ਪੈ ਜਾਏ ਤੇ ਉਹ ਚੰਗਾ ਭਲਾ ਉਹ ਜਿਹੜਾ ਕੜਾਹ ਬਣਿਆ ਉਹ ਵੀ ਜ਼ਾਇਆ, ਕਿਸੇ ਨਹੀਂ ਖਾਣਾ। ਸੋ ਹਰ ਸ਼ੈ ਜਿਹੜੀ ਹੈ ਨਾ ਉਹ ਇੱਕ ਮੁਨਾਸਬ ਮਿਕਦਾਰ ਦੇ ਵਿੱਚ ਹੋਏ ਤੇ ਉਹ ਫਿਰ ਤਾਂ ਹੀ ਚੰਗੀ ਲੱਗਦੀ ਹੈ। ਤੇ ਬਿਲਕੁਲ ਇੰਝ ਹੀ ਜਿਹੜੇ ਨਾ ਸਾਡੇ ਜਜ਼ਬਾਤ ਜਿਹੜੇ ਨੇ ਉਹਨਾਂ ਦੇ ਵਿੱਚ ਵੀ ਮਿਆਨਾ ਰਵੀ ਅਗਰ ਇਖਤਿਆਰ ਕੀਤੀ ਜਾਏ ਤਾਂ ਬੜੀ ਸੋਹਣੀ ਗੱਲ ਹੈ। ਬਾਜ਼ ਬੰਦੇ ਹੁੰਦੇ ਨੇ ਉਹਨਾਂ ਦੇ ਨੱਕ ਤੇ ਹਰ ਵੇਲੇ ਗੁੱਸੇ ਹੀ ਧਰਿਆ ਰਹਿੰਦਾ ਹੈ ਜੀ। ਤੇ ਉਹ ਆਪਣੇ ਗੁੱਸੇ ਦੀ ਵਜ੍ਹਾ ਤੋਂ ਫਿਰ ਉਹ ਬਾਜ਼ ਬੰਦਿਆਂ ਦਾ ਤੇ ਉਹਨਾਂ ਉੱਤੇ ਉਹ ਇੱਕ ਜਜ਼ਬੇ ਦਾ ਮੌਸਮ ਹੀ ਠਹਿਰ ਜਾਂਦਾ ਹੈ ਜੀ। ਉਹ ਕੋਈ 20 ਸਾਲ ਪਹਿਲਾਂ ਕੋਈ ਕਿਸੇ ਨਾਲ ਗੁੱਸੇ ਹੋਇਆ ਸੀ ਤੇ ਉਹ ਪਤਾ ਲੱਗਦਾ ਵੀ ਉਹ ਅਜੇ ਵੀ ਗੁੱਸੇ ਹੀ ਹੈ। ਉਹ ਹੱਦ ਹੋ ਗਈ ਹੈ ਬਈ। ਔਰ ਕੌਣ ਨੇ? ਉਹ ਸਕੇ ਭਰਾ ਨੇ, ਹੈ ਜੀ। ਉਹ ਬੜੇ ਕਰੀਬੀ ਰਿਸ਼ਤੇਦਾਰ ਨੇ, ਸੋ ਮਚ ਸੋ ਵੀ ਮੀਆਂ ਬੀਵੀ ਨੇ। ਔਰ ਉਹਦੇ ਨਾਲ ਅਗਲੇ ਨੂੰ ਤਾਂ ਪਤਾ ਨਹੀਂ ਕੋਈ ਫਰਕ ਪਾਉਂਦਾ ਕਿ ਨਹੀਂ, ਲੇਕਿਨ ਉਹ ਤੁਸੀਂ ਉਸ ਗੁੱਸੇ ਦੇ ਨਾਲ ਤੁਸੀਂ ਕਿਸੇ ਦੇ ਜੁਰਮ ਦੀ ਸਜ਼ਾ ਆਪਣੇ ਆਪ ਨੂੰ ਦਿੰਦੇ ਹੀ ਰਹਿੰਦੇ ਹੋ। ਜਿਹੜਾ ਗੁੱਸਾ ਬੰਦਾ ਕਰਦਾ ਰਹੇ, ਰਿੰਝ ਹੋ ਜਾਂਦਾ ਜਾਂ ਉਹ ਕਿਸੇ ਦੇ ਬਾਰੇ ਉਹ ਜਲਨ ਦਾ ਔਰ ਕੁੜਨ ਦਾ ਇਜ਼ਹਾਰ ਕਰਦੇ ਹੀ ਰਹੇ ਤੇ ਉਹਦੇ ਨਾਲ ਕਿਸੇ ਨੂੰ ਤਾਂ ਕੋਈ ਫਰਕ ਨਹੀਂ, ਉਹ ਸਿਵਾਏ ਦੇ ਕਿ ਉਹ ਆਪਣੀ ਜ਼ਾਤ ਨੂੰ ਅਸੀਂ ਸਜ਼ਾ ਦੇ ਰਹੇ ਹੁੰਦੇ ਹਾਂ। ਤੇ ਇਸ ਵਾਸਤੇ ਜਿਹੜਾ ਨਾ ਉਹ ਕਿਸੇ ਵੀ ਕੈਫੀਅਤ ਦੇ ਵਿੱਚੋਂ ਬਾਹਰ ਆ ਕੇ ਨਾਰਮਲ ਬਿਹੇਵ ਕਰਨਾ ਬੜਾ ਜ਼ਰੂਰੀ ਹੈ। ਜਿਵੇਂ ਆਦਨ ਬਹੁਤਾ ਪਿਆਰ ਨਾ ਕਰੀ ਨਹੀਂ ਤੇ ਰੁੱਲ ਜਾਂਦਾ, ਇੰਝ ਹੀ ਪਿਆਰ ਦੀ ਵੀ ਉਹਦੀ ਵੀ ਜ਼ਿਆਦਤੀ ਜਿਹੜੀ ਹੈ ਉਹ ਵੀ ਬੰਦੇ ਨੂੰ ਬਦੌਲ ਕੇ ਮਾਰਨ ਵਾਲੀ ਗੱਲ ਹੈ। ਵੀ ਕਦੀ ਕਿਸੇ ਬੰਦੇ ਭਾਂਡੇ ਪੈ ਖੜਕ ਜਾਂਦੇ ਨੇ, ਬੰਦੇ ਕਿਸੇ ਕੋਲ ਕੋਈ ਚਵਲ ਮਰੀ ਗਈ, ਕੋਈ ਜ਼ਿਆਦਤੀ ਹੋ ਗਈ, ਉਹਨੂੰ ਮਾਫ਼ ਕਰ ਛੱਡੋ ਯਾਰ। ਅਗਰ ਅਗਲੇ ਬੰਦੇ ਨੂੰ ਤੁਸੀਂ ਉਹਦੇ ਨਾਲ ਗੱਲ ਕਰ ਵੇਖੋ, ਜੇ ਉਹਨੇ ਰੀਅਲਾਈਜ਼ ਕਰ ਲਿਆ ਤਾਂ ਉਹਨੂੰ ਮਾਫ਼ ਕਰ ਦਿਓ, ਜੇ ਉਹਨੇ ਨਹੀਂ ਵੀ ਕੀਤਾ ਤਾਂ ਫਿਰ ਵੀ ਉਹਨੂੰ ਮਾਫ਼ ਕਰ ਦਿਓ।
ਇਹ ਹੈ ਕਿ ਅੱਗੋਂ ਉਹਦੇ ਨਾਲ ਡੀਲ ਨਾ ਕਰੋ, ਉਹ ਆਪਣਾ ਮਤਲਬ ਸਿਰ ਲੈ ਜੇ, ਤੁਸੀਂ ਆਪਣੇ ਕੰਮ ਲੱਗ ਜਾਓ। ਲੇਕਿਨ ਉਹ ਜਿਹੜਾ ਗੁੱਸੇ ਦਾ ਉਹ ਤਸਰ ਹੈ ਨਾ, ਜਾਂ ਉਹ ਜਿਹੜਾ ਤੁਸੀਂ ਆਪਣੇ ਆਪ ਨੂੰ ਸਜ਼ਾ ਦਿੰਦੇ ਹੋ, ਉਸ ਤੋਂ ਸਿਰ ਛੁਡਾਓ। ਕਈ ਮਤਲਬ ਮੀਆਂ ਬੀਵੀ ਨੇ, ਉਹ ਕਿਸੇ ਗੱਲ ਤੋਂ ਕਦੀ ਕੋਈ ਨਾਰਾਜ਼ ਹੋਏ ਸਨ ਅਤੇ ਉਹ ਇੱਕੋ ਛੱਤ ਥੱਲੇ ਉਹ ਮੁਸਲਸਲ ਆਪਣੇ ਆਪ ਨੂੰ ਵੀ ਇਹ ਸਜ਼ਾ ਦੇ ਰਹੇ ਅਤੇ ਇੱਕ ਦੂਜੇ ਨੂੰ ਵੀ ਸਜ਼ਾ ਪੇ ਦਿੰਦੇ ਨੇ। ਅਤੇ ਮੀਆਂ ਬੀਵੀ ਦੀ ਲੜਾਈ ਵਿੱਚ ਜਿਹੜਾ ਸਭ ਤੋਂ ਜ਼ਿਆਦਾ ਸਫਰ ਕਰਦੇ ਨੇ ਨਾ ਜੀ, ਉਹ ਬੱਚੇ ਹੁੰਦੇ ਨੇ। ਉਹ ਐਬਨੋਰਮਲ ਹੋ ਜਾਂਦੇ ਨੇ, ਉਹ ਨਾਰਮਲ ਹੁੰਦੇ ਹੀ ਨਹੀਂ ਸਾਰੀ ਜ਼ਿੰਦਗੀ। ਤੁਸੀਂ ਮਾफ़ ਨਹੀਂ ਕਰ ਸਕਦੇ ਤੇ ਬਈ ਅਲੱਗਾ ਹੋ ਜਾਓ ਅਤੇ ਆਪਣਾ ਰਾਹ ਲਵੋ ਅਤੇ ਇੱਕ ਦੂਜੇ ਨੂੰ ਖੁਸ਼ੀ ਨਾਲ ਜ਼ਿੰਦਾ ਰਹਿਣ ਦਿਓ, ਆਪ ਵੀ ਖੁਸ਼ ਰਹੋ। ਜੇ ਇਕੱਠੀ ਰਹਿਣਾ ਮਰਨਾ ਤਾਂ ਫਿਰ ਤੁਸੀਂ ਰਾਜ਼ੀ ਹੋ ਜਾਓ ਯਾਰ, ਸਿਆਣੇ ਹੋ ਜਾਓ, ਨਾਰਮਲ ਹੋ ਜਾਓ। ਇਹ ਨਾਰਮਲ ਰਵੱਈਏ ਨੇ। ਐਬਨਾਰਮਲ ਰਵੱਈਆ ਹੁੰਦਾ ਨਾ ਕਿ ਜਿਹੜਾ ਤੁਸੀਂ ਕਿਸੇ ਨੂੰ ਮਾफ़ ਹੀ ਨਹੀਂ ਕਰਦੇ। ਜਿਹੜਾ ਨਾਰਮਲ ਬੰਦਾ ਹੋਇਆ ਤਾਂ ਉਹ ਮਾफ़ੀ ਮੰਗ ਵੀ ਲੈਂਦਾ, ਉਹ ਮਾफ़ ਕਰ ਵੀ ਦਿੰਦਾ। ਵਰਨਾ ਤਾਂ ਇਹ ਹੁੰਦਾ ਨਾ, ਤੁਸੀਂ ਮਤਲਬ ਉਸ ਇੱਕ ਜਜ਼ਬੇ ਨੂੰ ਤੁਸੀਂ ਓੜਨਾ ਵਿਛੋਣਾ ਬਣਾ ਲਿਆ, ਉਹ ਸਾਰ ਤੁਸੀਂ ਮੁਸਲਸਲ ਗੁੱਸਾ ਹੀ ਲਈ ਜਾਂਦੇ ਹੋ। ਤੁਸੀਂ ਜ਼ਿੰਦਗੀ ਗੁੱਸੇ ਦੇ ਵਿੱਚ ਗੁਜ਼ਾਰਦੇ ਹੋ ਪਏ, ਕੋਈ ਫਾਇਦਾ ਨਹੀਂ। ਬੰਦਾ ਹੈ ਨਾ ਜੀ, ਬੰਦਾ ਕੋਈ ਰਿਬੋਟ ਤਾਂ ਨਹੀਂ ਨਾ ਵੀ ਉਹਦਾ ਰਵੱਈਆ ਮੁਸਲਸਲ ਇੱਕੋ ਹੀ ਜੋ ਉਹਦੇ 'ਚ ਫੀਡ ਹੋ ਗਿਆ ਉਹਨੇ ਉਂਝ ਹੀ ਰਹਿਣਾ। ਨਹੀਂ, ਵਕਤ ਦੇ ਨਾਲ, ਉਮਰ ਦੇ ਨਾਲ, ਤਜਰਬੇ ਦੇ ਨਾਲ ਬੰਦੇ ਬਦਲਦੇ ਰਹਿੰਦੇ ਨੇ, ਉਹਨਾਂ ਦੇ ਵਿੱਚ ਇਰਤਕਾ ਹੁੰਦਾ। ਬੰਦਾ ਪੱਥਰ ਤਾਂ ਨਹੀਂ ਨਾ, ਕੋਈ ਪੱਥਰ ਵੀ ਹੁੰਦੇ ਨੇ, ਉਹਨਾਂ ਪੱਥਰਾਂ ਤੋਂ ਬਚ ਜਾਓ। ਅਤੇ ਬਾਕੀ ਬਹੁਤੇ ਬੰਦੇ ਨਾਰਮਲ ਹੀ ਹੁੰਦੇ ਨੇ, ਵਕਤ ਦੇ ਨਾਲ ਸਿੱਖ ਜਾਂਦੇ ਨੇ। ਕੋਈ ਜ਼ਰੂਰੀ ਨਹੀਂ ਵੀ ਉਸ ਕਦੀ ਕੋਈ ਟੀਨ ਏਜ ਦੇ ਵਿੱਚ ਕੋਈ ਚਵਲ ਮਾਰੀ ਸੀ ਅਤੇ ਹੁਣ ਤੁਸੀਂ ਸਮਝੋ ਵੀ ਉਹ ਹੁਣ 30 ਸਾਲਾਂ ਦਾ ਹੋ ਕੇ ਵੀ ਉਹ ਉਂਝ ਦਾ ਹੀ ਹੈ। ਬੜੇ ਬੱਚੇ ਜਿਨ੍ਹਾਂ ਦੀਆਂ ਨਲੀਆਂ ਵਗਦੀਆਂ ਹੁੰਦੀਆਂ ਹੁਣ, ਵੱਡੇ ਹੋ ਕੇ ਤੇ ਬੜੇ ਡੀਸੈਂਟ ਲੋਕ ਬਣ ਜਾਂਦੇ ਨੇ। ਵਕਤ ਦੇ ਤਕਾਜ਼ੇ ਹੁੰਦੇ ਨੇ ਨਾ, ਬੰਦਿਆਂ ਦੀਆਂ ਜਿਹੜੀਆਂ ਨਾ ਭੁੱਲ ਜਾਇਆ ਕਰੋ ਅਤੇ ਉਹ ਨਵੀਆਂ ਹਕੀਕਤਾਂ ਕਬੂਲ ਕਰ ਲਿਆ ਕਰੋ। ਜਿਵੇਂ ਟੀਨਏਜਰ ਹੁੰਦਾ ਨਾ, ਛੋਟੇ ਬੱਚੇ ਹੁੰਦੇ ਨੇ, ਕਈ ਬੜੇ ਜ਼ਿੱਦੀ ਹੁੰਦੇ ਨੇ ਅਤੇ ਵੱਡੇ ਹੋ ਕੇ ਫਿਰ ਬੜੇ ਅੱਛੇ ਬੱਚੇ ਹੋ ਜਾਂਦੇ ਨੇ। ਅਤੇ ਜਿਵੇਂ ਕਈ ਬੰਦਿਆਂ ਨੂੰ ਆਦਤ ਹੁੰਦੀ ਹੈ ਹਰ ਵੇਲੇ ਮਜ਼ਾਕ ਕਰਨ ਦੀ, ਉਹ ਵੀ ਅੱਛੀ ਨਹੀਂ ਗੱਲ। ਥੋੜ੍ਹੀ ਦੇਰ ਤਾਂ ਬੰਦਾ ਬਰਦਾਸ਼ਤ ਕਰਦਾ, ਅਤੇ ਕਈਆਂ ਬੰਦਿਆਂ ਦੇ ਵਿੱਚ ਮਜ਼ਾਕ ਨਹੀਂ ਹੁੰਦਾ, ਉਹ ਜਿੰਨਾ ਦਿਨ ਨਾ ਵੱਖੀਓਂ ਬੋਲਣਾ, ਉਹ ਵੱਖੀਓਂ ਬੋਲਦੇ ਨੇ ਕਿ ਹਰ ਬੰਦੇ 'ਤੇ ਤੰਜ਼ ਹੀ ਕਰਨਾ। ਉਹਨਾਂ ਵਿਚਾਰਿਆਂ ਦੀ ਆਦਤ ਹੀ ਬਣ ਜਾਂਦੀ ਹੈ। ਔਰ ਉਹ ਇਹ ਵੀ ਨਹੀਂ ਵੇਖਦੇ ਕਿ ਤੁਸੀਂ ਕਿਸੇ ਮਹਿਫਲ 'ਚ ਬੈਠੇ ਹੋ। ਉਹ ਆਪਣੇ ਵੱਲੋਂ ਬੇਤਕੱਲਫੀ ਦਾ ਇਜ਼ਹਾਰ ਇਹੀ ਸਮਝਦੇ ਨੇ ਵੀ ਅਸੀਂ ਕੋਈ ਕਿਸੇ ਨਾਲ ਬਦਤਮੀਜ਼ੀ ਕਰ ਲਈ ਹੈ, ਅਤੇ ਇਹ ਬੜੀ ਬੇਤਕੱਲਫੀ ਦਾ ਇਜ਼ਹਾਰ ਹੈ। ਇਹ ਬਈ ਬੇਤਕੱਲਫੀ ਦਾ ਇਜ਼ਹਾਰ ਨਹੀਂ ਹੁੰਦਾ, ਇਹ ਦਿਲੋਂ ਲੈਣ ਦਾ ਕੋਸ਼ਿਸ਼ ਹੁੰਦੀ ਹੈ। ਲੱਗਦਾ ਬੰਦਾ ਕੋਈ ਰਿਸ਼ਤੇਦਾਰ ਹੈ, ਕੋਈ ਅਜ਼ੀਜ਼ ਹੈ, ਦੋਸਤ ਹੈ, ਅਤੇ ਉਹਦੀ ਬੇਇੱਜ਼ਤੀ ਕਰਕੇ ਤੇ ਕੋਈ ਬੇਤਕੱਲਫੀ ਦਾ ਇਜ਼ਹਾਰ ਤਾਂ ਨਹੀਂ ਹੁੰਦਾ, ਅਤੇ ਨਾ ਦੋਸਤੀ ਦਾ ਇਜ਼ਹਾਰ ਹੁੰਦਾ। ਇਹਦੇ ਨਾਲ ਸਿਰਫ ਤੁਸੀਂ ਆਪਣਾ ਘਟੀਆਪਨ ਸ਼ੋਅ ਕਰਦੇ ਹੋ। ਅਤੇ ਜੇ ਤੁਸੀਂ ਇੰਝ ਕਰਦੇ ਹੋ ਤਾਂ ਤੁਸੀਂ ਨਾ ਕਰੋ, ਵਰਨਾ ਤੁਸੀਂ ਆਪਣਾ ਦੋਸਤ ਖੋ ਦਿਓਗੇ। ਇੱਕ ਦੁਆ ਵੀ ਹੈ, ਮਸਨੂਨ ਦੁਆ ਹੈ, ਕਿ ਜਿਹਦੇ ਵਿੱਚ ਬਲਕਿ ਕੁਰਾਨ ਦੀ ਹੈ, ਕੁਰਾਨ ਦੇ ਵਿੱਚ ਇੱਕ ਵੀ ਇਹ ਅਲਫਾਜ਼ ਨੇ ਦੁਆ ਦੇ ਕੇ ਜਿਨ੍ਹਾਂ ਗੱਲਾਂ ਦੇ ਵਿੱਚ ਸਾਡੇ ਕੋਲੋਂ ਜ਼ਿਆਦਤੀ ਹੋ ਗਈ, ਜਾਂ ਅੱਲਾ ਪਾਕ ਤੂੰ ਉਹਨਾਂ ਤੋਂ ਸਾਨੂੰ ਮਾफ़ ਕਰ ਦੇ। ਇਸਰਾਫ ਔਰ ਜਿਹੜਾ ਜ਼ਿਆਦਤੀ, ਇਸਰਾਫ ਹੁੰਦਾ ਨਾ ਜੀ, ਕਿਸੇ ਚੀਜ਼ ਦੇ ਵਿੱਚ ਤੁਸੀਂ ਜ਼ਿਆਦਾ ਮਤਲਬ ਅਗਰ ਕੋਈ ਕਰ ਦਿੰਦੇ ਹੋ ਕਿਸੇ ਨਾਲ, ਅਤੇ ਉਸ ਤੋਂ ਅੱਲਾਹ ਤਾਲਾ ਦੀ ਪਨਾਹ ਮੰਗੀ ਦੀ ਹੈ। ਇੰਝ ਦਾ ਰਵੱਈਆ ਸਾਨੂੰ ਨਹੀਂ ਇਖਤਿਆਰ ਕਰਨਾ ਚਾਹੀਦਾ ਜਿਹਦੇ ਨਾਲ ਦੂਜਿਆਂ ਨੂੰ ਛੇੜ ਹੋ ਜਾਏ। ਇੱਕ ਮਾਂ ਹੈ, ਉਹ ਹਰ ਵੇਲੇ ਆਖੇ ਜੀ ਮੈਂ ਕੁਰਾਨ ਹੀ ਪੜ੍ਹੀ ਜਾਣਾ। ਉਹ ਮਾਂ ਹੈ, ਉਹਦੇ ਬੱਚੇ ਨੇ, ਉਹਦੇ ਬੱਚਿਆਂ ਦਾ
ਆਪਣੀ ਮਾਂ ਦੇ ਪਿਆਰ 'ਤੇ ਹੱਕ ਹੈ। ਉਹਨੂੰ ਚਾਹੀਦਾ ਉਹਨਾਂ ਦੇ ਨਾਲ ਖੇਡੇ, ਉਹਨਾਂ ਦੇ ਨਾਲ ਲਾਡ ਪਿਆਰ ਕਰੇ। ਉਹਨਾਂ ਦੀ ਤਰਬੀਅਤ ਪਿਆਰ ਨਾਲ ਹੀ ਹੋਣੀ ਹੈ, ਧੱਕੇ ਨਾਲ ਨਹੀਂ। ਤੁਸੀਂ ਆਪਣੇ ਘਰਦਾਰੀ ਵੀ ਚਲਾਉਣੀ ਹੈ, ਤੁਸੀਂ ਬੱਚਿਆਂ ਨੂੰ ਵੀ ਟਾਈਮ ਦੇਣਾ, ਪਿਆਰ ਕਰਨਾ। ਹਾਂਜੀ, ਤੁਹਾਡੇ ਆਪਣੀ ਜਾਨ ਦਾ ਵੀ ਤੁਹਾਡੇ 'ਤੇ ਹੱਕ ਹੈ। ਤੁਸੀਂ ਵੀ ਰੈਸਟ ਕਰਨੀ ਹੈ, ਸੌਣਾ ਹੈ। ਨਾਰਮਲ ਰਵੱਈਏ ਇਖਤਿਆਰ ਕਰੋ। ਬੰਦੇ ਨੇ ਸ਼ਿਕਾਇਤ ਕੀਤੀ ਨਬੀ ਕਰੀਮ ਸੱਲੱਲਾਹੁ ਅਲੈਹਿ ਵਸੱਲਮ ਦੇ ਨਾਲ ਕਿ ਵੀ ਮੈਂ ਤਾਂ ਜੀ ਇਸ਼ਾ ਦੀ ਨਮਾਜ਼ ਮੈਂ ਸਾਰਾ ਦਿਨ ਦਾ ਥੱਕਾ ਟੁੱਟਾ ਹੁੰਨਾ, ਮੈਂ ਤਾਂ ਇਸ਼ਾ ਦੀ ਨਮਾਜ਼ ਜਮਾਤ ਨਾਲ ਨਹੀਂ ਪੜ੍ਹਦੀ। ਪੁੱਛਣ 'ਤੇ ਉਹਨਾਂ ਆਖਿਆ ਜੀ ਉਹ ਫਲਾਣਾ ਬੰਦਾ ਨਮਾਜ਼ ਪੜ੍ਹਾਉਂਦਾ, ਤੂੰ ਐਡੀ ਲੰਮੀ ਕਿਰਤ ਕਰਦਾ ਕਿ ਮੇਰੇ ਕੋਲ ਤਾਂ ਔਖਾ ਹੋ ਜਾਂਦਾ ਖਲੋਣਾ। ਅਤੇ ਆਪ ਨੇ ਗੁੱਸੇ ਦਾ ਇਜ਼ਹਾਰ ਫਰਮਾਇਆ ਉਸ ਬੰਦੇ 'ਤੇ ਜਿਹੜਾ ਇਮਾਮਤ ਕਰਦਾ ਸੀ। ਆਪ ਨੇ ਫਰਮਾਇਆ ਕਿ ਜਿਹੜੇ ਤੁਹਾਡੇ ਪਿੱਛੇ ਖਲੋਤੇ ਨੇ ਉਹਨਾਂ ਦਾ ਅਹਿਸਾਸ ਕਰੋ। ਮਤਲਬ ਇੰਝ ਦੇ ਰਵੱਈਏ ਨਾ ਕਿ ਜਿਹਦੇ ਨਾਲ ਅਸੀਂ ਦੀਨ ਤੋਂ ਵੀ ਮੁਤਨਫਰ ਕਰ ਦਿੰਦੇ ਹਾਂ ਲੋਕਾਂ ਨੂੰ। ਕਈ ਬੱਚੇ ਹੁੰਦੇ ਨੇ, ਉਹਨਾਂ ਦੀ ਅਗਰ ਤੁਸੀਂ ਥੋੜ੍ਹਾ ਜਿਹੀ ਹਿਸਟਰੀ ਫਰੋਲੋ ਅਤੇ ਉਹ ਪਤਾ ਇਹ ਲੱਗਦਾ ਕਿ ਜੀ ਉਹ ਕੁਰਾਏ ਤਾਂ ਪੈਣ ਕਿ ਵੀ ਉਹਨਾਂ ਦੇ ਉੱਤੇ ਜਿਹੜਾ ਨਾ ਮੁਸਲਸਲ ਇੱਕੋ ਹੀ ਰਵੱਈਆ ਜਿਹੜਾ ਉਹ ਲਾਗੂ ਕਰਨ ਦੀ ਕੋਸ਼ਿਸ਼ ਕੀਤੀ ਗਈ, ਜ਼ਿਆਦਤੀ ਕੀਤੀ ਗਈ। ਮਤਲਬ ਇੱਕ ਬੱਚਾ ਜਿਹੜਾ 3-4 ਸਾਲ ਦਾ, 5 ਸਾਲ ਦਾ, 10 ਸਾਲ ਦਾ, ਤੁਸੀਂ ਉਹਦੇ ਕੋਲੋਂ ਉਸ ਰਵੱਈਏ ਦੀ ਤਵੱਕੋ ਰੱਖੋ ਜਿਹੜਾ ਤੁਹਾਡਾ ਹੈ। ਤੁਹਾਡੀ ਉਮਰ ਮੁਮਕਿਨ ਹੈ 25 ਸਾਲ ਹੈ, 30 ਸਾਲ ਹੈ, 50 ਸਾਲ ਹੈ, ਅਤੇ ਤੁਸੀਂ ਬੰਦੇ ਦੇ ਪੁੱਤਰ ਬਣੋ। ਤੁਸੀਂ ਉਸ ਬੱਚੇ ਦੀ ਉਮਰ ਦੇ ਮੁਤਾਬਕ ਹੀ ਕਰੋ ਨਾ ਜੀ। ਪਹਿਲੀ ਦੇ ਬੱਚੇ ਤੋਂ ਐਮਏ ਦਾ ਸਿਲੇਬਸ ਤੇ ਨਾ ਪੁੱਛੋ। ਇਹ ਬੱਚੇ ਜਿਹੜੇ ਖਰਾਬ ਹੋ ਜਾਂਦੇ ਨਾ, ਵਾਲਦੈਨ ਦੀ ਆਪਣੀ ਟ੍ਰੇਨਿੰਗ ਨਹੀਂ ਹੋਈ ਹੁੰਦੀ, ਉਹਨਾਂ ਦੀ ਵਜ੍ਹਾ ਤੋਂ ਚੰਗੇ ਬੱਚਿਆਂ ਨੂੰ ਐਬਨਾਰਮਲ ਕਰ ਛੱਡਦੇ ਨੇ। ਬੱਚੇ ਜਿਹੜੇ ਨੇ ਉਹਨਾਂ ਨੂੰ ਤੁਸੀਂ ਪਿਆਰ ਕਰੋ, ਉਹਨਾਂ ਦੀ ਤਰਬੀਅਤ ਕਰੋ, ਉਹਨਾਂ ਦੇ ਨਾਲ ਬੈਠੋ, ਉਹਨਾਂ ਨੂੰ ਸਮਝਾਓ। ਬੱਚੇ ਹੁੰਦੇ ਨੇ, ਜਦੋਂ ਤੱਕ ਤੁਸੀਂ ਉਹਨਾਂ ਨੂੰ ਦੱਸਣਾ ਨਹੀਂ, ਉਹਨਾਂ ਨੂੰ ਆਟੋਮੈਟਿਕਲੀ ਤਾਂ ਨਹੀਂ ਪਤਾ ਲੱਗ ਜਾਣਾ। ਔਰ ਉਹਦਾ ਸਭ ਤੋਂ ਬਿਹਤਰੀਨ ਤਰੀਕਾ ਹੈ ਕਿ ਉਹ ਆਪਣੇ ਅਮਲ ਦੇ ਨਾਲ ਆਪਣੀ ਮਿਸਾਲ ਬਣਾ ਕੇ ਉਹਨਾਂ ਨੂੰ ਦੱਸੋ। ਉਹ ਜੋ ਤੁਸੀਂ ਕਰਦੇ ਹੋ ਬੱਚੇ ਉਹਨੂੰ ਕਾਪੀ ਕਰ ਦੇਣ। ਤੁਸੀਂ ਆਪਣਾ ਰਵੱਈਆ ਠੀਕ ਰੱਖੋ, ਵੈਸੇ ਹੀ ਬੱਚੇ ਬਣ ਜਾਣਦੇ। ਜਬਰ ਅਤੇ ਤਸ਼ੱਦਦ ਨਾਲ ਤਾਂ ਸਿਰਫ ਤੁਸੀਂ ਮੁਤਨਫਰ ਕਰ ਦੇਣਾ ਅਤੇ ਉਹਨਾਂ ਨੂੰ ਤੁਸੀਂ ਭਜਾ ਦੇਣਾ। ਉਹ ਇੱਕ ਕਹਾਵਤ ਹੈ ਨਾ ਜੀ, ਤੁਸੀਂ ਚੀਨੀ 'ਤੇ ਮੱਖੀਆਂ ਫੜ ਸਕਦੇ ਹੋ, ਤੁਸੀਂ ਅਚਾਰ 'ਤੇ ਮੱਖੀਆਂ ਨਹੀਂ ਫੜ ਸਕਦੇ। ਯਾਨੀ ਤੁਸੀਂ ਪਿਆਰ ਦੇ ਨਾਲ ਕਿਸੇ ਨੂੰ ਮੋਲਡ ਕਰ ਸਕਦੇ ਹੋ, ਕੋਈ ਤਬਦੀਲੀ ਲਿਆ ਸਕਦੇ ਹੋ, ਉਹਨਾਂ ਨੇੜੇ ਲਾਓ। ਉਹ ਜਿਹੜੀ ਮਸੀਤ ਦਾ ਇਮਾਮ ਬੱਚਿਆਂ ਨੂੰ ਸੋਟੀਆਂ ਮਾਰ ਕੇ ਬਾਹਰ ਕੱਢ ਛੱਡੇ ਵੀ ਤੁਸੀਂ ਨਿੱਕਰ ਪਾ ਕੇ ਆ ਗਏ ਹੋ, ਉਹ ਬੱਚਿਆਂ ਉੱਤੇ ਤਾਂ ਸ਼ਰੀਅਤ ਲੱਗਦੀ ਹੀ ਨਹੀਂ। ਉਹਨਾਂ ਨੂੰ ਤਾਂ ਨਿੱਕਰ ਤੋਂ ਤੁਸੀਂ ਮਨਾ ਕਰ ਹੀ ਨਹੀਂ ਸਕਦੇ। ਜੇ ਉਹਨਾਂ ਨੂੰ ਕਰਨਾ ਹੈ ਤਾਂ ਤੁਸੀਂ ਉਹ ਤੋਂ ਆਸਤਾ ਤੁਹਾਨੂੰ ਵੇਖ ਕੇ ਅਤੇ ਉਹ ਬਦਲਦੇ ਜਾਣਗੇ। ਉਹਨਾਂ ਨੂੰ ਪਿਆਰ ਕਰੋ, ਉਹਨਾਂ ਨੂੰ ਬਰਦਾਸ਼ਤ ਕਰੋ, ਉਹਨਾਂ ਦੇ ਨਾਲ ਅੱਛਾ ਸਲੂਕ ਕਰੋ। ਜੋ ਮਸੀਤੇ ਵੀ ਆ ਖੇਡਦੇ ਤਾਂ ਉਹਨਾਂ ਨੂੰ ਖੇਡਣ ਦੇ ਬਜਾਏ ਦੇ ਮਸੀਤੋਂ ਉਂਝ ਹੀ ਦੌੜ ਜਾਣ। ਅੱਛੇ ਰਵੱਈਏ ਦੇ ਨਾਲ ਉਹਨਾਂ ਨੂੰ ਤੁਸੀਂ ਆਪਣਾ ਗਰਵੀਦਾ ਕਰੋ। ਬੱਚਿਆਂ ਨੂੰ ਸਭ ਤੋਂ ਜ਼ਿਆਦਾ ਜਿਹੜਾ ਨਾ ਉਹ ਇਤਮਾਦ ਦੀ, ਪਿਆਰ ਦੀ, ਇਹਤਰਾਮ ਦੀ ਜ਼ਰੂਰਤ ਹੁੰਦੀ। ਉਹਨਾਂ ਨੂੰ ਉਹ ਦਿਓ, ਉਹਨਾਂ ਦੀ ਤਾਰੀਫ ਕਰਿਆ ਕਰੋ। ਉਹ ਕੋਈ ਅੱਛਾ ਕੰਮ ਕਰਨ ਅਤੇ ਉਹਨਾਂ ਨੂੰ ਬਾਕਫ ਕੀਤਾ। ਇਹ ਨਹੀਂ ਕਿ ਹਰ ਵੇਲੇ ਉਹਨਾਂ ਨੂੰ ਤਨਕੀਦ ਦਾ ਨਿਸ਼ਾਨਾ ਬਣਾਇਆ। ਜੇ ਕੋਈ ਗਲਤੀ ਵੀ ਕਰਨ ਤਾਂ ਉਹਨਾਂ ਨੂੰ ਪਿਆਰ ਨਾਲ ਸਮਝਾਇਆ। ਜੇ ਤੁਸੀਂ ਉਹਨਾਂ ਨੂੰ ਡਾਂਟ ਡਪਟ ਕਰ ਦਿੱਤੀ ਜਾਂ ਮਾਰ ਪਿੱਟ ਕੀਤੀ ਤਾਂ ਫਿਰ ਉਹ ਤਾਂ ਗਲਤੀ ਕਰਨ ਦੇ ਵੀ ਤਾਂ ਮੰਨਣ ਦੇ ਹੀ ਨਹੀਂ, ਨਾ ਤੁਹਾਨੂੰ ਦੱਸਣ ਦੇ। ਉਹਨਾਂ ਦੇ ਨਾਲ ਦੋਸਤੀ ਕਰੋ ਤਾਂ ਜੋ ਉਹ ਤੁਹਾਡੇ 'ਤੇ ਇਤਮਾਦ ਕਰਨ ਅਤੇ ਤੁਹਾਡੇ ਤੋਂ ਸਿੱਖਣ। ਲਓ ਜੀ, ਆਪਣਾ ਤੇ ਦੁਆਲੇ ਸਾਰਿਆਂ ਦਾ ਖਿਆਲ ਰੱਖੋ। ਮਿਲਦੇ ਹਾਂ ਫਿਰ ਅਗਲੇ ਵਲੌਗ ਦੇ ਨਾਲ। ਰੱਬ ਰਾਖਾ।